ਫਲੋਰੀਡਾ ਦਾ ਜੇ ਰੁੱਖ ਕਰੀਏ, ਉੱਥੇ ਇੱਕ 6 ਫੁੱਟ 6 ਇੰਚ ਦੇ ਸਟੂਡੈਂਟ ਨੇ, ਹਾਈ ਸਕੂਲਰ ਨੇ, ਉਸੇ ਹੀ ਸਕੂਲ ਦੀ ਜਿਹੜੀ ਫੀਮੇਲ ਸਕੂਲ ਇੰਪਲਾਈ ਆ, ਉਸ ਨੂੰ ਇੰਨੀ ਜ਼ੋਰ ਦੀ ਧੱਕਾ ਮਾਰਿਆ ਵੀ ਉਹ ਉੱਥੇ ਬੇਹੋਸ਼ ਹੋ ਗਈ। ਇਸ ਕਾਲੇ ਮੂਲ ਦੇ ਮੁੰਡੇ ਨੇ ਇਹ ਜਿਹੜਾ ਕਾਰਾ ਉਦੋਂ ਕੀਤਾ ਜਦੋਂ ਇਸ ਦੇ ਕੋਲੋਂ ਨਿੰਟੈਂਡੋ ਸਵਿਚ ਜਿਹੜੀ ਗੇਮ ਖੇਡਣ ਵਾਲੀ ਆ ਉਸ ਦੇ ਕੋਲੋਂ ਲੈ ਲਈ ਗਈ ਸੀ। ਉਹ ਮਗਰੇ ਭੱਜਿਆ ਗਿਆ। ਸਰਵੇਲੈਂਸ ਵੀਡੀਓ ਜਿਹੜੀ ਆ ਉਹ ਆਈ ਆ ਮੈਟਨਾਜ਼ ਹਾਈ ਸਕੂਲ ਪਾਮ ਕੋਸਟ ਦੇ ਵਿੱਚ, ਉੱਥੇ ਇਹ ਘਟਨਾ ਵਾਪਰੀ ਆ। 17 ਸਾਲਾਂ ਦਾ ਇਹ ਮੁੰਡਾ ਜਿਹਦਾ ਕੱਦ 6 ਫੁੱਟ 6 ਇੰਚ ਤੇ 270 ਪਾਉਂਡ ਜਿਸ ਦਾ ਭਾਰ ਆ, ਉਹ ਪਿੱਛੋਂ ਭੱਜਾ ਆਇਆ ਤੇ ਉਸਨੂੰ ਇੰਨੀ ਜ਼ੋਰ ਦੀ ਧੱਕਾ ਮਾਰਿਆ ਵੀ ਉਹ ਡਿੱਗ ਕੇ ਬੇਹੋਸ਼ ਹੋ ਗਈ। ਬਾਅਦ 'ਚ ਮਗਰੋਂ ਉਸ ਦੇ ਉੱਤੇ ਚੜ੍ਹ ਕੇ ਉਹਨੂੰ ਕੁੱਟਿਆ ਵੀ। ਸੋ ਹੁਣ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਆ। ਫੈਲਨੀ ਐਗਰੀਵੇਟਿਡ ਬੈਟਰੀ ਦੇ ਨਾਲ ਉਸ ਨੂੰ ਚਾਰਜ ਕੀਤਾ ਗਿਆ ਆ, ਬੋਡਲੀ ਹਾਰਮ ਦੇ ਵਾਲਾ। ਤੇ ਡਿਪਾਰਟਮੈਂਟ ਆਫ ਜੁਵਨਲ ਜਸਟਿਸ ਉਸ ਨੂੰ ਇਸ ਨੂੰ ਜਿਹੜਾ ਆ ਉਸ ਦੇ ਹਵਾਲੇ ਹੁਣ ਕਰ ਦਿੱਤਾ ਗਿਆ ਆ। ਸੋ ਸ਼ੈਰਿਫ ਡਿਪਾਰਟਮੈਂਟ ਨੇ ਇਸ ਦੀ ਜਿਹੜੀ ਵੀਡੀਓ ਆ ਉਹ ਰਿਲੀਜ਼ ਕੀਤੀ ਆ। ਉਸ ਦਾ ਨਾਮ ਵਗੈਰਾ ਤਾਂ ਨਹੀਂ ਜਿਹੜਾ ਉਹ ਦੱਸਿਆ, ਪਰ ਕਿਉਂਕਿ ਅਜੇ 18 ਤੋਂ ਥੱਲੇ ਆ, ਪਰ ਇਹ ਪਤਾ ਲੱਗਾ ਆ ਵੀ ਕਹਿ ਲਓ ਵੀ ਤਗੜਾ ਹੀ ਸੀਗਾ ਜਿਹਨੇ ਉਸ ਵਿਚਾਰੀ ਬੀਬੀ ਨੂੰ ਇੰਨੀ ਜ਼ੋਰ ਦੀ ਜਿਹੜਾ ਉਹ ਧੱਕਾ ਮਾਰਿਆ ਵੀ ਉਹ ਬੇਹੋਸ਼ ਹੋ ਗਈ। 25 ਸਕਿੰਟ ਤੱਕ ਉਸ ਨੂੰ ਕੁੱਟਦਾ ਰਿਹਾ। ਜੀ, ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਜੋ ਐਡਮਿਸ਼ਨ ਹੁੰਦਾ ਹੈ ਉਹਦੇ ਸੰਬੰਧ ਦੇ ਵਿੱਚ ਇਸ ਵਾਰ ਜੋ ਐਪਲੀਕੇਸ਼ਨਾਂ ਦੀ ਗਿਣਤੀ ਆ ਪਹਿਲੇ ਸਾਲਾਂ ਨਾਲੋਂ ਘੱਟ ਹੈਗੀ ਆ। ਸੋ ਇਹਦੇ ਨਾਲ ਜੋ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਆ ਉਹਨਾਂ ਨੂੰ ਕਾਫੀ ਫਾਇਦਾ ਹੋਊਗਾ, ਜੋ ਕੈਲੀਫੋਰਨੀਆ ਦੇ ਬੱਚੇ ਇਹ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਆ। ਯੂਨੀਵਰਸਿਟੀ ਆਫ ਕੈਲੀਫੋਰਨੀਆ ਨੇ ਅੱਜ ਅਨਾਊਂਸ ਕੀਤਾ ਵੀ ਉਹਨਾਂ ਨੂੰ 2,45,768 ਐਪਲੀਕੇਸ਼ਨਾਂ ਮਿਲੀਆਂ, ਜਿਨ੍ਹਾਂ ਦੇ ਵਿੱਚੋਂ 2,06,405 ਫਰੈਸ਼ਮੈਨ ਐਡਮਿਸ਼ਨ ਦੇ ਲਈ ਤੇ 39,363 ਟਰਾਂਸਫਰ ਐਡਮਿਸ਼ਨ ਦੇ ਲਈ ਮਿਲੀਆਂ ਹੈਗੀਆਂ, ਜੋ ਪਿਛਲੇ ਸਾਲਾਂ ਨਾਲੋਂ ਘੱਟ ਹੈਗੀਆਂ। ਕਹਿੰਦੇ ਵੀ ਅੰਡਰ ਰਿਪਰੈਜ਼ੈਂਟੇਟਿਵ ਕਮਿਊਨਿਟੀਜ਼, ਰੂਰਲ ਏਰੀਏ ਤੋਂ ਜਿੱਥੇ ਉਹ ਕਾਫੀ ਲੋਕਾਂ ਨੇ ਜਿਹੜੇ ਆ, ਕਾਫੀ ਬੱਚੇ ਆ, ਉਹਨਾਂ ਨੇ ਐਡਮਿਸ਼ਨ ਦੇ ਲਈ ਅਪਲਾਈ ਕੀਤਾ ਹੈਗਾ। ਕੁਝ ਕੁ ਪੋਲਸ ਕੀਤੀਆਂ ਗਈਆਂ ਆ ਰਹੀਆਂ 2024 ਦੀਆਂ ਇਲੈਕਸ਼ਨਸ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ, ਜਿੱਥੇ ਕੈਲੀਫੋਰਨੀਆ 'ਚ ਰਹਿਣ ਵਾਲੇ ਵੋਟਰਸ ਆ ਉਹਨਾਂ ਨੇ ਆਪਣੀ ਰਾਏ ਦਿੱਤੀ ਆ। ਪੋਲੀਟੀਕੋ ਦੀ ਇੱਕ ਪੋਲ ਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਟਰੰਪ ਵਰਸਸ ਡਿਸੈਂਟਸ ਮੈਚ ਅਪ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਫਲੋਰੀਡਾ ਦੇ ਜਿਹੜੇ ਗਵਰਨਰ ਰੌਨ ਡਿਸੈਂਟਸ ਆ ਉਹਨਾਂ ਦਾ ਪਲੜਾ ਜਿਹੜਾ ਉਹ ਭਾਰੀ ਨਜ਼ਰ ਆ ਰਿਹਾ ਆ। ਬਰਕਲੇ ਇੰਸਟੀਚਿਊਟ ਆਫ ਗਵਰਨਮੈਂਟਲ ਸਟੱਡੀਜ਼ ਉਹਨਾਂ ਨੇ ਇਹ ਜਿਹੜੀ ਪੋਲ ਆ ਉਹ ਅੱਜ ਰਿਲੀਜ਼ ਜਿਹੜੀ ਉਹ ਕੀਤੀ ਆ, ਜਿਹਦੇ ਵਿੱਚ ਮੋਸਟਲੀ ਜਿਹੜੇ ਕੰਜ਼ਰਵੇਟਿਵਸ ਆ ਉਹ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਤੋਂ ਅੱਗੇ ਵਧਦੇ ਹੋਏ ਹੁਣ ਡਿਸੈਂਟਸ ਵੱਲ ਨੂੰ ਉਹਨਾਂ ਦਾ ਝੁਕਾਅ ਜਿਹੜਾ ਆ ਉਹ ਵੱਧ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਸੇ ਟੈਲੀ ਦੇ ਵਿੱਚ ਜਿਹੜੀ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਆ ਉਹਦੇ ਲਈ ਕੋਈ ਬਹੁਤੀ ਸੁਖਾਲੀ ਰਾਹ ਨਹੀਂ ਹੈਗੀ। ਜੇ ਉਹ ਸੋਚ ਰਹੀ ਸੀ ਵੀ ਮੇ ਵੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਤੌਰ ਦੇ ਉੱਤੇ ਉਹ ਆਪਣੇ ਆਪ ਨੂੰ ਰਨ ਕਰ ਸਕਦੀ ਆ, ਤਾਂ ਉਹ ਕਹਿੰਦੇ ਵੀ ਕਾਫੀ ਜ਼ਿਆਦਾ ਪਿੱਛੇ ਨਜ਼ਰ ਆ ਰਹੀ ਆ। ਡਿਸੈਂਟਿਸ ਟਰੰਪ ਹੁਣਾਂ ਦੇ ਨਾਲੋਂ ਕੈਲੀਫੋਰਨੀਆ ਦੇ ਜਿਹੜੇ ਵੋਟਰਸ ਆ ਉਸ ਦੇ ਵਿੱਚ ਹੈਡ ਟੂ ਹੈਡ 17 ਪੁਆਇੰਟਾਂ ਦੇ ਨਾਲ ਇਸ ਪੋਲ ਦੇ ਮੁਤਾਬਕ ਅੱਗੇ ਜਿਹੜੇ ਉਹ ਚੱਲ ਰਹੇ ਆ। ਇਹ ਐਡਵਾਂਟੇਜ ਕਹਿੰਦੇ ਆ ਵੀ ਉਹ ਤਾਂ ਵੀ ਹੋ ਗਿਆ ਵੀ ਸਾਊਥ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਤੇ ਹੋਰ ਜਿਹੜੇ ਰਿਪਬਲਿਕਨ ਕੰਟੈਂਡਰ ਵੀ ਜਿਹੜੇ ਉਹ ਆਏ ਆ, ਪਰ ਇਸ ਦੇ ਬਾਵਜੂਦ ਡਿਸੈਂਟਸ ਦੇ ਵੱਲ ਨੂੰ ਜਿਹੜਾ ਝੁਕਾਅ ਜ਼ਿਆਦਾ ਹੈ। ਕੈਲੀਫੋਰਨੀਆ ਦੇ ਵਿੱਚ 5.2 ਮਿਲੀਅਨ ਰਜਿਸਟਰਡ ਰਿਪਬਲਿਕਨ ਵੋਟਰਸ ਹਨ ਤੇ ਕਹਿੰਦੇ ਵੀ ਉਹ ਫਿਰ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀ ਦੇ ਵਿੱਚ ਆਪਣੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੂੰ ਅਗਲੇ ਮਾਰਚ ਵਿੱਚ ਸਿਲੈਕਟ ਕਰਨਗੇ। ਦੂਸਰੇ ਪਾਸੇ ਜਿਹੜੇ ਸਰਵੇ ਆਏ ਆ ਉਹਨਾਂ ਦੇ ਮੁਤਾਬਕ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੂੰ ਕੈਲੀਫੋਰਨੀਆ ਦੇ ਵਿੱਚ ਹਜੇ ਵੀ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਆ, ਪਰ ਮੈਜੋਰਟੀ 'ਚ ਹੁਣ ਇਹ ਚਾਹੁੰਦੇ ਆ ਵੀ ਉਹ ਦੁਬਾਰਾ ਕੀ ਜੋ ਆਪਣੀ ਇਲੈਕਸ਼ਨ ਆ ਉਹਦੇ ਵਿੱਚ ਨਾ ਰਨ ਕਰਨ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੌਣ ਜਿਹੜੇ ਕਿਹੜੇ ਕੈਂਡੀਡੇਟ ਆਉਂਦੇ ਹੈਗੇ ਡੈਮੋਕ੍ਰੇਟਸ ਦੇ। ਤੇ ਕੈਲੀਫੋਰਨੀਆ ਸਾਰਿਆਂ ਨੂੰ ਪਤਾ ਹੀ ਆ ਵੀ ਮੈਜੋਰਟੀ 'ਚ ਡੈਮੋਕ੍ਰੇਟਿਕ ਸਟੇਟ ਹੈਗੀ ਆ। ਗੈਬਨ ਨਿਊਸਮ ਵੀ ਜਿਹੜੀ ਆ ਇਸ ਪੋਜੀਸ਼ਨ ਦੇ ਉੱਤੇ ਜੋ ਮੌਜੂਦਾ ਕੈਲੀਫੋਰਨੀਆ ਦੇ ਗਵਰਨਰ ਆ ਉਹ ਅੱਖ ਰੱਖ ਰਹੇ ਹੈਗੇ ਆ। ਅਗਲੀ ਖਬਰ ਲੋਕਲ ਆਪਾਂ ਕੁਝ ਕਰਦੇ ਜਾਈਏ। ਫ੍ਰਿਜ਼ਨੋ ਪੁਲਿਸ ਦਾ ਇੱਕ EMPLOYEE ਅਰੈਸਟ ਕੀਤਾ ਗਿਆ ਚਾਈਲਡ ਪੋਰਨੋਗ੍ਰਾਫੀ ਚਾਰਜਸ ਦੇ ਅੰਡਰ। ਪੁਲਿਸ ਦੇ ਡਿਟੈਕਟਿਵ ਤੇ ਇੰਟਰਨੈਟ ਕ੍ਰਾਈਮਸ ਅਗੇਂਸਟ ਚਿਲਡਰਨ ਟਾਸਕ ਫੋਰਸ ਨੇ ਦੱਸਿਆ ਕਿ 49 ਸਾਲਾਂ ਦਾ ਹੋਜ਼ੇ ਗੋਨਜ਼ਾਲਸ
ਉਸ ਨੂੰ ਆਪਣੇ ਘਰੋਂ ਔਰੇਂਜ ਕੋਵ ਤੋਂ ਅਰੈਸਟ ਕੀਤਾ ਗਿਆ ਹੈਗਾ। 2016 ਦੇ ਵਿੱਚ ਉਸਨੇ ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਨੂੰ ਐਜ਼ ਏ ਰੈਕਰਡਸ ਕਲਰਕ ਜੁਆਇਨ ਕੀਤਾ ਸੀ ਤੇ ਉਸ ਨੂੰ ਇਮੀਡੀਏਟਲੀ ਹੁਣ ਰਿਮੂਵ ਕਰ ਦਿੱਤਾ ਗਿਆ ਹੈ ਉਹਦੀ ਜੌਬ ਤੋਂ। ਫ੍ਰਿਜ਼ਨੋ ਪੁਲਿਸ ਦੇ ਚੀਫ ਪੈਕੋ ਵੈਲਡਰਮਾਰਾਮਾ ਉਹਨਾਂ ਨੇ ਇਹ ਦੱਸਿਆ ਆ ਵੀ ਅਸੀਂ ਜਿਹੜੀ ਆ ਸਭ ਤੋਂ ਪਹਿਲੀ ਜਿਹੜੀ ਸਾਡੀ ਪ੍ਰਾਇੋਰਟੀ ਇਹ ਆ ਵੀ ਸੇਫਟੀ ਹੋਣੀ ਚਾਹੀਦੀ ਸਾਡੀ ਕਮਿਊਨਿਟੀ ਦੇ ਵਿੱਚ ਤੇ ਅਸੀਂ ਰਿਸਪੌਂਸਿਬਿਲਟੀ ਲੈਂਦੇ ਆ ਸੀਰੀਅਸਲੀ ਇਦਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੋਈ ਆ ਐਲੀਗੇਸ਼ਨ ਆਫ ਮਿਸਕੰਡਕਟ ਦੀ, ਸੋ ਇਦਾਂ ਦਿਆਂ ਨੂੰ ਬਖਸ਼ਿਆ ਨਹੀਂ ਜਾਊਗਾ। ਜੀ, ਇੱਕ ਔਰਤ ਨੂੰ ਮਿਨੇਸੋਟਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਆ। ਉਸ ਦੀਆਂ ਤਾਰਾਂ ਕਹਿੰਦੇ ਸਟਾਕਟਨ ਦੇ ਵਿੱਚ ਉਸ ਇੱਕ ਅੱਗ ਦੇ ਨਾਲ ਜੁੜੀਆਂ ਲੱਭੀਆਂ ਆ, ਜਿਸ ਤੇ ਅੱਗ ਦੇ ਵਿੱਚ ਇੱਕ ਜਾਣੇ ਦੀ ਮੌਤ ਹੋਈ ਸੀ ਤੇ 2 ਜਾਣੇ ਜ਼ਖਮੀ ਹੋਏ ਸੀਗੇ। ਟ੍ਰਾਈਪਲੈਕਸ ਫਾਇਰ ਸਟਾਕਟਨ ਦੇ ਵਿੱਚ ਜਨਵਰੀ 'ਚ ਲੱਗੀ ਸੀਗੀ ਤੇ ਬੀਤੇ ਬੁੱਧਵਾਰ ਨੂੰ ਮਿਨੇਸੋਟਾ ਦੇ ਵਿੱਚ ਉਸ ਅੱਗ ਦੇ ਨਾਲ ਸੰਬੰਧਿਤ ਬੀਬੀ ਨੂੰ ਗ੍ਰਿਫਤਾਰ ਕੀਤਾ ਗਿਆ। 37 ਸਾਲਾਂ ਦੀ ਸੈਂਟਰਲ ਐਂਡਰਸਨ ਜਿਹੜੀ ਆ ਸ਼ੈਕੋਪੀ ਇਲਾਕਾ ਜਿਹੜਾ ਮਿਨੇਸੋਟਾ 'ਚ ਉਹਨੂੰ ਉੱਥੇ ਗ੍ਰਿਫਤਾਰ ਕੀਤਾ ਆ। 30 ਜਨਵਰੀ ਨੂੰ ਇੱਕ ਬੈਨਕ੍ਰਾਫਟ ਵੇ ਸਟਾਕਟਨ ਦੇ ਵਿੱਚ ਉੱਥੇ ਅੱਗ ਲੱਗੀ ਸੀ, ਜਿਹਦੇ ਵਿੱਚ ਜਾਂਚਕਰਤਾਵਾਂ ਨੇ ਇਹ ਪਾਇਆ ਸੀਗਾ ਵੀ ਇਸ ਅੱਗ ਨੂੰ ਜਾਣ ਬੁੱਝ ਕੇ ਲਾਇਆ ਗਿਆ ਸੀਗਾ। ਇਹ ਜਿਹੜੀ ਅੱਗ ਆ ਇੱਕ ਯੂਨਿਟ ਦੇ ਵਿੱਚ ਹੀ ਜਿਹੜੀ ਰਹੀ, ਉਸ ਨੂੰ ਕਾਬੂ ਤਾਂ ਪਾ ਲਿਆ ਗਿਆ, ਪਰ ਇਸੇ ਅੱਗ ਦੇ ਦੌਰਾਨ 63 ਸਾਲਾਂ ਦੀ ਇੱਕ ਬੀਬੀ ਆ ਉਸ ਦੀ ਮੌਤ ਹੋਈ। 60 ਸਾਲਾਂ ਦਾ ਤੇ ਇੱਕ 2 ਸਾਲਾਂ ਦਾ ਜਿਹੜਾ ਮੁੰਡਾ ਆ ਉਹ ਇਹਨਾਂ ਅੱਗਾਂ ਦੇ ਕਰਕੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ। ਸੋ ਹੁਣ ਜਿਹੜੀ ਸੈਂਟਰਲ ਐਂਡਰਸਨ ਆ ਉਸ ਦੀ ਹਵਾਲਗਿਰੀ ਆ ਉਹ ਕੈਲੀਫੋਰਨੀਆ ਦੇ ਵਿੱਚ ਕੀਤੀ ਜਾਊਗੀ। ਉਸ ਨੂੰ ਜਿਹੜਾ ਆ ਹਰਜੋਤ ਸਿੰਘ ਜੀ ਮਿਨੇਸੋਟਾ ਤੋਂ ਇੱਥੇ ਲਿਆ ਕੇ ਟਰਾਇਲ ਇਸ ਦੇ ਉੱਤੇ ਰਨ ਕੀਤਾ ਜਾ ਸਕਦਾ ਆ।